ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਇੰਟੀਲਿਊਬ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਹੈ ਤਾਂ ਸਟੂਡੀਓ ਦਾ ਨੰਬਰ ਹੈ 408 272 5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਚੋਣ ਕਮਿਸ਼ਨ ਦੀ ਨਿਯੁਕਤੀ ਤੋਂ। ਇਹਦੇ ਮਾਮਲੇ ਦੇ ਵਿੱਚ ਵੀ ਮੋਦੀ ਸਰਕਾਰ ਹੁਣ ਵਿਵਾਦਾਂ ਦੇ ਵਿੱਚ ਫਸ ਗਈ ਹੈ ਜੀ। ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਇਸ ਵੇਲੇ ਦੋ ਵੱਡੀਆਂ ਖਬਰਾਂ ਨੇ ਜੀ। ਇੱਕ ਕਿ ਦੋ ਚੋਣ ਕਮਿਸ਼ਨਰ ਨਿਯੁਕਤ ਕਰ ਦਿੱਤੇ ਆ। ਇੱਕ ਮਿੰਟ ਕਿਸੇ ਵੇਲੇ ਵੀ ਹੋ ਸਕਦਾ ਕਿ ਅੱਜ ਰਾਤ ਦਾ ਵੀ ਮੈਂ ਇਸ ਕਰਕੇ ਕਹਿ ਰਿਹਾ। ਕਿਉਂਕਿ ਸਵੇਰੇ ਇਹਨਾਂ ਚੀਜ਼ਾਂ ਨੂੰ ਲੈ ਕੇ, ਨਿਯੁਕਤੀਆਂ ਨੂੰ ਲੈ ਕੇ, ਕਾਨੂੰਨੀ ਪ੍ਰਕਿਰਿਆ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਹੋਣ ਜਾ ਰਹੀ ਹੈ 15 ਤਰੀਕ ਜੀ। 15 ਤਰੀਕ। ਦੂਜੀ ਵੱਡੀ ਖਬਰ ਇਸ ਵੇਲੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਦਿਨ ਪਹਿਲਾਂ ਹੀ ਆਪਣੀ ਵੈਬਸਾਈਟ ਤੇ ਡਾਟਾ ਨਸ਼ਰ ਕਰ ਦਿੱਤਾ ਹੈ। ਕਿਹੜਾ? ਇਲੈਕਟੋਰਲ ਬੌਂਡ ਦਾ। ਯਾਨੀ ਕਿਸੇ ਵੇਲੇ ਵੀ ਹੁਣ ਘੰਟਾ ਹੱਲ ਹੋ ਸਕਦਾ ਹੈ ਚੋਣਾਂ ਦਾ। ਤੇ ਦੂਜੀ ਚੀਜ਼ ਆ ਕਿ ਕੱਲ ਨੂੰ ਸੁਣਵਾਈ ਤੋਂ ਪਹਿਲਾਂ ਹੀ ਇਹਨਾਂ ਨੇ ਤੋਪਾ ਭਰ ਦਿੱਤਾ। ਕਿਉਂਕਿ ਸੁਪਰੀਮ ਕੋਰਟ ਨੇ ਜਿਹੜਾ ਨਿਯੁਕਤੀ ਵਾਸਤੇ ਇੱਕ ਮੈਕੈਨਿਜ਼ਮ ਸੈੱਟ ਕੀਤਾ ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਜਿਸ ਤਰ੍ਹਾਂ ਉਸਨੂੰ ਬਦਲਿਆ, ਉਹਨੂੰ ਕਾਨੂੰਨੀ ਤੌਰ ਤੇ ਚੈਲੰਜ ਕੀਤਾ ਗਿਆ। ਤੇ ਜਿਸ ਤਰ੍ਹਾਂ ਚੰਦਰਚੂੜ ਤੇ ਉਹਨਾਂ ਦੇ ਸਾਥੀ ਜੱਜ ਪਿਟਾਈ ਕਰ ਰਹੇ ਇਹਨਾਂ ਦੀ, ਇਹਨਾਂ ਨੂੰ ਧੋ ਰਹੇ ਆ, ਤੇ ਜਿਸ ਤਰ੍ਹਾਂ ਇਹਨਾਂ ਨੇ ਇੱਕ ਲੱਕ ਬੰਨਿਆ ਕਿ ਅਸੀਂ ਲੋਕਤੰਤਰ ਦੀਆਂ ਧੱਜੀਆਂ ਉਡਾਉਣੀਆਂ, ਇਹ ਸਾਰੀਆਂ ਚੀਜ਼ਾਂ ਤੁਸੀਂ ਹਿਸਾਬ ਲਾ ਲਓ ਕਿ ਨਾਲੇ ਨਾਲ ਚੱਲ ਰਹੀਆਂ। ਮਤਲਬ ਕਿ ਪੂਰੀ ਸ਼ਹਿ ਮਾਤ ਦੀ ਖੇਡ ਹੈ। ਮਤਲਬ ਸਾਫ਼ ਹੈ, ਸਪਸ਼ਟ ਹੈ ਕਿ 15 ਤਰੀਕ ਵਾਸਤੇ ਮੀਟਿੰਗ ਰੱਖੀ ਸੀਗੀ ਕਿ ਅਸੀਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕਰਨੀ ਆ। ਜਿਹੜੇ ਦੋ ਨਾਵਾਂ ਤੇ ਮੋਹਰ ਲੱਗੀ ਆ, ਦੋ ਨਾਵਾਂ ਤੇ ਮੋਹਰ ਪਤਾ ਗਿਆਨੇਸ਼ ਕੁਮਾਰ ਦੇ ਲੱਗ ਗਈ। ਠੀਕ ਹੈ ਜੀ। ਇਸ ਤੋਂ ਇਲਾਵਾ ਸੁਖਬੀਰ ਸੰਧੂ ਜੀ ਤੇ ਲੱਗ ਗਈ। ਇਹ ਪੰਜਾਬੀ ਜੀ, ਇੱਥੇ ਬਾਦਲ ਸਰਕਾਰ ਦੇ ਵਿੱਚ ਕੰਮ ਕਰ ਚੁੱਕੇ, ਜੇ ਮੈਂ ਨਹੀਂ ਭੁੱਲਦਾ ਤੇ। ਅੱਛਾ, ਕਮਾਲ ਦੀ ਗੱਲ ਇਹ ਆ ਕਿ ਅਧੀਰ ਰੰਜਨ ਚੌਧਰੀ ਨੇ ਸਵੇਰੇ ਹੀ ਦੱਸ ਦਿੱਤਾ ਸੀਗਾ ਤੜਕੇ। ਅੱਛਾ, ਸਵੇਰੇ ਉਹਨੇ ਆਖਿਆ ਦੋ ਨਾਂ ਜੇ, ਨਾ ਮੰਨ ਤੇ ਜੋ ਮਰਜ਼ੀ ਕਹਿ ਦਿਓ। ਉਹਦਾ ਕਾਰਨ ਉਹ ਕਹਿੰਦਾ ਰਾਤ 12 ਵਜੇ ਮੈਨੂੰ ਤੁਰਨਾ ਪਿਆ ਕਿਉਂਕਿ ਇਹਨਾਂ ਨੇ 212 ਬੰਦਿਆਂ ਦੀ ਸੂਚੀ ਭੇਜੀ ਕਿ ਇਹਨਾਂ ਚੋਂ ਸ਼ਾਰਟ ਲਿਸਟ ਕਰਨੇ ਆ, ਵਿਚਾਰ ਦਿਓ। ਤੇ ਮੈਂ ਰਾਤ ਤੋਂ ਦੱਸੋ ਉੱਥੋਂ ਤੁਰ ਕੇ ਇੱਥੇ ਆਇਆ, ਇੱਥੇ ਦਿੱਲੀ ਪਹੁੰਚਿਆ। ਸਵੇਰੇ 12 ਵਜੇ ਦਾ ਟਾਈਮ ਹੈ PMO 'ਚ। ਮੈਂ ਕਿਹਦਾ ਬੈਕਗ੍ਰਾਉਂਡ ਪਤਾ ਕਰੂੰਗਾ 212 ਬੰਦਿਆਂ 'ਚ? ਸਹੀ, ਬਿਲਕੁਲ। ਤੇ ਐਨ 10 ਮਿੰਟ ਪਹਿਲਾਂ ਕਹਿੰਦੇ ਜੀ 6 ਬੰਦਿਆਂ ਦੀ ਸੂਚੀ ਹੈ ਤੇ ਉਹਦੇ ਚੋਂ ਆ ਦੋ ਸਹੀ ਪਾਤੀ ਆ, ਬਸ ਦੈਟਸ ਇਟ। ਮਤਲਬ ਹੁਣ ਘਰ ਦੀ ਗੱਡੀ ਗੰਡਾ ਸਿੰਘ ਡਰਾਈਵਰ, ਚੁਣ ਕੌਣ ਰਿਹਾ? ਪ੍ਰਧਾਨ ਮੰਤਰੀ, ਹੋਮ ਮਿਨਿਸਟਰ। ਯਾਨੀ ਬਹੁਮਤ ਇੱਕ ਪਾਸੇ ਇੱਕ ਮਿਨਿਸਟਰ ਹੋ ਰਿਹਾ ਤੇ ਇੱਕ ਪਾਸੇ ਵਿਰੋਧੀ ਧਿਰ ਦਾ ਆਗੂ ਜਸਟ ਫਾਰਮੈਲਿਟੀ। ਜੋ ਪ੍ਰਧਾਨ ਮੰਤਰੀ ਨੂੰ ਕਬੂਲ ਨਹੀਂ ਹੋਇਆ, ਉਹ ਵੈਸੇ ਬਹੁਤ ਵਧੀਆ ਨਿਰਣਾ ਸੀ ਕਿ ਚੀਫ ਜਸਟਿਸ ਆਫ ਇੰਡੀਆ ਇੱਕ ਬੈਠਾ ਹੋਊਗਾ, ਇੱਕ ਪਾਸੇ ਵਿਰੋਧੀ ਧਿਰ, ਇੱਕ ਪਾਸੇ ਸੱਤਾਧਾਰੀ ਧਿਰ, ਵਿੱਚ ਵਿਚਾਲੇ CJI,
ਇਹਨਾਂ ਨੂੰ ਪਤਾ ਸੀਗਾ ਗਰਾਰੀ ਫਸਲ ਨਹੀਂ। ਇਹ ਦੋ ਅਨਿਲ ਮਸੀਹ ਸਮਝ ਲੋ ਕਿ ਮਿਲ ਗਏ। ਜੀ ਤਾਂ ਇਹ ਸਾਰਾ ਕੁਝ ਜਿਹੜਾ ਹੈ ਉਹ ਅੱਜ ਹੋਇਆ, ਵਾਪਰਿਆ। ਇਹ ਹੁਣ ਦੀਆਂ ਖਬਰਾਂ ਨੇ। ਵੈਸੇ ਮੀਡੀਆ 'ਚ ਹੁਣ ਆਇਆ ਹੋਵੇਗਾ, ਅਧੀਰ ਰੰਜਨ ਚੌਧਰੀ ਨੇ ਸਵੇਰੇ ਹੀ ਕਹਿ ਦਿੱਤਾ ਸੀਗਾ ਕਿ ਆਹ ਨਾਮ ਤੇ ਮੋਹਰ ਲੱਗ ਗਈ ਆ, ਆਹ ਨਾਮ ਤੇ ਮੋਹਰ ਲੱਗ ਗਈ ਆ। ਹੁਣ ਕਿਸੇ ਵੇਲੇ ਵੀ ਇਹ ਕੋਡ ਆਫ ਕੰਡਕਟ ਲਾ ਦੇਣਗੇ, ਹੋ ਸਕਦਾ ਸਵੇਰੇ ਤੜਕੇ ਹੀ ਲਾ ਦੇਣ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਬਈ ਸੁਣਵਾਈ ਹੋਣੀ ਆ, ਉਹ ਤਾਂ 10-11 ਵਜੇ ਸ਼ੁਰੂ ਹੋਊਗੀ ਐਟਲੀਸਟ। ਹੋ ਸਕਦਾ ਪਹਿਲਾਂ ਇਲਾਕੇ ਕਹਿਣਗੇ ਅਸੀਂ ਤਾਂ ਪ੍ਰਕਿਰਿਆ ਵੀ ਰੱਬ ਦਿੱਤੀ ਹੈ ਜੀ, ਕਿਉਂਕਿ ਉਮੀਦ ਇਹ ਆ ਕਿ ਇਹਨਾਂ ਨੇ ਉੱਥੇ ਵੀ ਧੋਤੇ ਜਾਣਾ। ਲੋਕਤੰਤਰ ਨੂੰ ਤੇ ਬਹੁਤ ਵੱਡਾ ਖਤਰਾ ਹੈ ਪ੍ਰਵੀਨ ਜੀ। ਇਹਨਾਂ ਦੇ ਅਨੰਤ ਹੇਗੜੇ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਅਸੀਂ ਸੰਵਿਧਾਨ 'ਚ ਬਦਲਾਅ ਕਰਾਂਗੇ, ਉਹ ਅਨੰਤ ਹੇਗੜੇ ਦਾ ਜੇ ਬਿਆਨ ਹੁੰਦਾ ਤੇ ਉਹਦੇ ਤੇ FIR ਕੱਟੀ ਜਾਂਦੀ। ਅਨੰਤ ਹੇਗੜੇ ਦਾ ਬਿਆਨ ਨਹੀਂ ਜੀ, ਉਹ ਕਹਿ ਲੋ ਕਿ ਹੇਗੜੇ ਗਵਾਰ ਹੋਰਾਂ ਦੀ ਜਿਹੜੀ ਸੋਚ ਆ ਜੀ, ਸਾਵਰਕਰ ਹੋਰਾਂ ਦੀ ਜਿਹੜੀ ਸੋਚ ਆ, ਉਹਦੀ ਤਰਜਮਾਨੀ ਜੀ। ਜੋ ਨਰਿੰਦਰ ਮੋਦੀ ਹਰਿਆਣੇ 'ਚ ਪੰਜਾਬ 'ਚ ਕੰਮ ਕਰ ਚੁੱਕਾ ਹੈ। ਨਰਿੰਦਰ ਮੋਦੀ ਦੇ ਬਹੁਤ ਕਲੋਜ਼ ਰਹੇ ਇੱਕ ਪੱਤਰਕਾਰ ਨੇ ਦੱਸਿਆ, ਉਹਨੇ ਆਖਿਆ ਇਹ ਬੇਸ਼ੱਕ ਜੋ ਮਰਜ਼ੀ ਕਹੀ ਜਾਵੇ, ਜੋ ਉਸ ਟਾਈਮ ਸਾਡੇ ਨਾਲ ਬਹਿੰਦਿਆਂ ਉੱਠਦਿਆਂ ਇਹਨਾਂ ਗੱਲਾਂ ਕੀਤੀਆਂ ਨੇ, ਉਹ ਸਾਰੀਆਂ ਸਾਨੂੰ ਯਾਦ ਹੈ ਕਿ ਅਸੀਂ ਇਸ ਤਰ੍ਹਾਂ ਕਰਾਂਗੇ, 2025 ਤੱਕ ਅਸੀਂ ਹਿੰਦੂ ਰਾਸ਼ਟਰ ਐਲਾਨ ਦੇਣਾ। ਤਾਂ ਗੱਲ ਇਹ ਆ ਕਿ ਸਭ ਤੋਂ ਵੱਡੀ ਜਿਹੜੀ ਅੜਚਨ ਆ ਹੁਣ ਤੇ ਉਹਨੂੰ ਵੀ ਖਤਰਾ ਹੋਇਆ ਪਿਆ। ਤੁਸੀਂ ਦੇਖੋ ਨਾ ਕਿ ਇੱਕ ਲੋਕਤੰਤਰ ਦੀ ਜਿਹੜੀ ਅੰਤੜੀ ਹੈ ਨਾ, ਇਹ ਉਹਨੂੰ ਮਰੋੜੀ ਜਾਂਦੇ ਆ, ਆੜੀ ਜਾਂਦੇ ਆ। ਸੋ ਬਹੁਤ ਮੈਂ ਕਹੂੰਗਾ ਕਿ ਅਜੀਬੋ-ਗਰੀਬ ਜਿਹਾ ਮਾਮਲਾ ਹੋ ਗਿਆ ਕਿ ਸੁਪਰੀਮ ਕੋਰਟ ਜੇ ਕੇਜਰੀਵਾਲ ਦੇ ਹੱਕ ਦੇ ਵਿੱਚ ਫੈਸਲਾ ਦਿੰਦੀ ਹੈ ਤਾਂ ਉਹਨੂੰ ਆਰਡੀਨੈਂਸ ਲਿਆ ਕੇ ਪਲਟ ਦਿੱਤਾ ਜਾਂਦਾ ਹੈ। ਯਾਨੀ ਜੇ ਇੱਥੇ ਇੱਕ ਬਹੁਤ ਵਧੀਆ ਦੇਖੋ ਸਿਹਤਮੰਦ ਲੋਕਤੰਤਰ 'ਚ ਇਹ ਚੀਜ਼ ਹੋਣੀ ਚਾਹੀਦੀ। ਚੀਫ ਜਸਟਿਸ ਆਫ ਇੰਡੀਆ ਬੈਠਾ, ਪ੍ਰਧਾਨ ਮੰਤਰੀ ਬੈਠਾ, ਨਾਲ ਵਿਰੋਧੀ ਧਿਰ ਦਾ ਆਗੂ ਬੈਠਾ, ਤਿੰਨਾਂ ਦੀ ਪਹਿਲੀ ਗੱਲ ਸਹਿਮਤੀ ਬਣਨੀ ਚਾਹੀਦੀ ਹੈ। ਕਿਉਂ ਨਹੀਂ ਹੋ ਸਕਦਾ ਹੈ? ਐਟਲੀਸਟ ਪ੍ਰਧਾਨ ਮੰਤਰੀ ਨਾਲ ਚੀਫ ਜਸਟਿਸ ਆਫ ਇੰਡੀਆ ਦੀ ਸਹਿਮਤੀ ਤਾਂ ਹੋਣੀ ਚਾਹੀਦੀ ਹੈ। ਮੈਂ ਕਹਿੰਦਾ ਕਿ ਜੇ ਵਧੀਆ ਬੰਦੇ ਆ ਤਾਂ ਫਿਰ ਉੱਥੇ ਵਿਰੋਧੀ ਧਿਰ ਦੇ ਆਗੂ ਨੂੰ ਵੀ ਸਹਿਮਤ ਹੋਣਾ ਚਾਹੀਦਾ, ਇਮਾਨਦਾਰੀ ਦੀ ਰਾਜਨੀਤੀ ਹੋਣੀ ਚਾਹੀਦੀ। ਪਰ ਖੈਰ ਇਹ ਬਹੁਤ ਦੇਸ਼ ਵਾਸਤੇ ਜਿੱਦਾਂ ਕਹਿ ਲਈਏ ਨਾ ਕਿ ਇਹ ਬੜੀਆਂ ਅਜੀਬੋ-ਗਰੀਬ ਦੀਆਂ ਖਬਰਾਂ ਇਸ ਵੇਲੇ ਆ ਰਹੀਆਂ ਨੇ। ਬਾਕੀ ਹੁਣ ਚੈੱਕ ਕਰਾਂਗੇ, ਚੈੱਕ ਕਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾਲੀ ਵੈਬਸਾਈਟ ਤੇ ਕੀ ਚੰਨ ਚੜਿਆ। ਇਹ ਬਸ ਹੁਣੇ ਜਸਟ ਕਿਤੇ ਲਾ ਲਓ ਕਿ 5-10 ਮਿੰਟ ਪਹਿਲਾਂ ਦੀ ਖਬਰ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ ਕਿਸਾਨਾਂ ਦੀ। ਦਿੱਲੀ ਦੇ ਵਿੱਚ ਗਰਜੇ ਨੇ ਕਿਸਾਨ, ਇਕੱਠ ਕਹਿੰਦੇ ਵੱਡਾ ਹੋਇਆ, ਪ੍ਰਭਾਵੀ ਹੋਇਆ ਜੀ। ਹਾਂਜੀ, ਕੁਝ ਸਾਡੇ ਮਿੱਤਰ ਵੀ ਗਏ ਸਨ ਤੇ ਇਕੱਠ ਉਹ ਦੱਸਦੇ ਆ ਕਿ ਕਾਫੀ ਵਧੀਆ ਸੀਗਾ। ਇਹਨਾਂ ਵਿਸ਼ਾਲ ਇਕੱਠ ਵੀ ਨਹੀਂ ਆਪਾਂ ਕਹਿ ਸਕਦੇ ਕਿ ਲੱਖਾਂ ਦੀ ਤਾਦਾਦ, ਪਰ ਹਜ਼ਾਰਾਂ ਦੀ ਤਾਦਾਦ ਸੀਗੀ। ਤੇ ਦੂਜੀ ਗੱਲ ਇਹ ਆ ਕਿ ਕੁਝ ਕਿਸਾਨ ਜਿਹੜੇ ਯੂਪੀ ਦੇ ਵਿੱਚ ਡੱਕੇ ਵੀ ਗਏ, ਰੋਕੇ ਵੀ ਗਏ। ਇੱਧਰ ਦੂਸਰੇ ਪਾਸੇ ਜੇ ਆਪਾਂ ਵੇਖੀਏ ਤੇ ਫਿਲਹਾਲ ਕੋਈ ਵੱਡਾ ਪ੍ਰੋਗਰਾਮ ਤੇ ਇਹਨਾਂ ਵੱਲੋਂ ਨਹੀਂ ਐਲਾਨਿਆ ਗਿਆ ਕਿਸਾਨਾਂ ਵੱਲੋਂ। ਪਰ ਉਸ ਤੋਂ ਪਹਿਲਾਂ ਹੋਇਆ ਕਿ ਜਿਹੜਾ ਰਾਮਲੀਲਾ ਮੈਦਾਨ ਇਹਨਾਂ ਨੇ ਅਲਾਓ ਕੀਤਾ ਸੀਗਾ ਮਹਾਪੰਚਾਇਤ ਕਰਨ ਵਾਸਤੇ, ਉਹਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਛੱਡ ਦਿੱਤਾ ਗਿਆ। ਮੇਰਾ ਦੋਸਤ ਦੱਸ ਰਿਹਾ ਸੀ ਕਿ ਗੰਦਾ ਸੀਵਰੇਜ ਦਾ ਪਾਣੀ, ਦੇਖ ਲਓ ਇਹਨਾਂ ਦੀਆਂ ਹਰਕਤਾਂ ਦੇਖ। ਮੈਂ ਉਹਨੂੰ ਟੈਲੀਫੋਨ ਕਰਕੇ ਪੁੱਛਿਆ ਦੁਪਹਿਰੇ 2 ਵਜੇ ਦੇ ਕਰੀਬ, ਉਹ ਕਹਿੰਦਾ ਵੀ ਆਹ ਘਟੀਆ ਹਰਕਤ ਕੀਤੀ ਇਹਨਾਂ ਨੇ, ਹੋਸ਼ੀ ਹਰਕਤ ਕੀਤੀ ਆ, ਬਾਕੀ ਇਕੱਠ ਠੀਕ ਠਾਕ ਆ। ਤਾਂ ਖੈਰ ਇਹ ਜਿਹੜਾ ਕਹਿ ਲਓ ਕਿ ਹਜ਼ੂਮ ਹੋਇਆ, ਉੱਥੇ ਇਕੱਠ ਹੋਇਆ, ਇਹ ਇੱਕੋ ਦਿਨ ਦਾ ਸੀਗਾ। ਇਹਨੇ ਉੱਥੇ ਕੋਈ ਪੱਕੇ ਤੌਰ ਤੇ ਮੋਰਚਾ ਨਹੀਂ ਸੀ ਲਾਉਣਾ, ਕਿਉਂਕਿ ਤੁਹਾਨੂੰ ਪਤਾ ਹੈ ਜ਼ੁਬਾਨ ਵੀ ਹੁੰਦੀ ਹੈ ਨਾ ਆਗੂਆਂ ਦੀ। ਸੋ ਇਹਨਾਂ ਨੇ ਇੱਕ ਦਿਨ ਦਾ ਹੀ ਉੱਥੇ ਆਪਦਾ ਮਹਾਂ ਪੰਚਾਇਤ ਵਾਲਾ ਪ੍ਰੋਗਰਾਮ ਕਰਨਾ ਸੀਗਾ, ਸੋ ਕਰ ਦਿੱਤਾ ਹੈ। ਤੇ ਦੂਜੇ ਪਾਸੇ ਇਹਨਾਂ ਨੇ ਇੱਕ ਐਲਾਨ ਜਿਹੜਾ ਕੀਤਾ ਉਹ ਮਹੱਤਵਪੂਰਨ ਆ ਕਿ ਦੇਸ਼ ਭਰ ਦੇ ਵਿੱਚ 400 ਤੋਂ ਵੱਧ ਜਿਹੜੇ ਸੰਗਠਨ ਜੁੜੇ, ਇਹਨਾਂ ਦੇ ਕਾਰਕੁਨ ਬਈ ਜਿਹੜੇ ਨੇਤਾ ਨੇ, ਮਤਲਬ ਕਿ ਲੀਡਰ ਨੇ, ਉਹਨਾਂ ਨੂੰ ਪਿੰਡਾਂ 'ਚ ਆਉਣ ਤੋਂ ਰੋਕਣਗੇ ਜੀ। ਮਤਲਬ ਉਹ ਕਹਿੰਦੇ ਆ ਕਿ ਬਾਰਡਰਾਂ ਤੇ ਇਹਨਾਂ ਨੇ ਬੈਰੀਕੇਡਿੰਗ ਕੀਤੀ ਆ, ਸਾਨੂੰ ਰੋਕਿਆ, ਗੰਦਾ ਪਾਣੀ ਛੱਡਿਆ ਨਾ, ਤਾਂ ਹੁਣ ਅਸੀਂ ਵੀ ਬਈ ਇਹਨਾਂ ਨੂੰ ਪਿੰਡਾਂ 'ਚ ਆਉਣ ਤੋਂ ਰੋਕਾਂਗੇ। ਇਟ ਮੀਨ ਕਿ ਕੁਝ ਸਟੇਟਾਂ ਦੇ ਵਿੱਚ ਜਿੱਥੇ ਕਿਸਾਨ
ਹਾਵੀ ਆ, ਕਿਸਾਨਾਂ ਦੀ ਰਾਜਨੀਤੀ ਹਾਵੀ ਆ, ਕਿਸਾਨਾਂ ਦੀ ਸੰਗਠਨਾਤਮਕ ਤਾਕਤ ਜਿਹੜੀ ਆ ਉਹ ਬੜੀ ਮਜ਼ਬੂਤ ਆ, ਤਾਂ ਉੱਥੇ ਇਹਨਾਂ ਦੀ ਵਾਟ ਲੱਗਣੀ ਸੁਭਾਵਿਕ ਹੈ। ਹਰਿਆਣੇ 'ਚ ਤਾਂ ਤੁਸੀਂ ਦੇਖਿਓ ਇਹਨਾਂ ਦੀਆਂ ਦੁੜਕੀਆਂ ਲੱਗੂਗੀਆਂ, ਪੰਜਾਬ 'ਚ ਵੀ ਏਦਾਂ ਹੋਏਗਾ ਜੀ। ਬਹੁਤ ਵੱਡੀ ਮੁਸੀਬਤ ਬਣੇਗੀ ਇਹਨਾਂ ਦੇ ਉਮੀਦਵਾਰਾਂ ਵਾਸਤੇ, ਬਹੁਤ ਔਖਾ ਹੋ ਜਾਏਗਾ ਪ੍ਰਚਾਰ ਕਰਨਾ। ਹਾਲਾਂਕਿ ਆਪਾਂ ਨੂੰ ਪਤਾ ਕੋਡ ਆਫ ਕੰਡਕਟ ਲੱਗ ਜਾਂਦਾ ਨਾ, ਜਦੋਂ ਇਹ ਚੀਜ਼ਾਂ ਕਰਨੀਆਂ ਔਖੀਆਂ ਹੋ ਜਾਂਦੀਆਂ, ਕਿਉਂਕਿ ਉਦੋਂ CRP CISF ਉਹ ਸਾਰੀਆਂ ਹੁੰਦੀਆਂ ਨੇ ਨਾ, ਮਸ਼ੀਨਰੀ ਉਹ ਉਹਨਾਂ ਦੇ ਹੱਥ ਕੰਟਰੋਲ। ਹਾਂਜੀ, ਸਰਕਾਰੀ ਮਸ਼ੀਨਰੀ ਤਾਂ ਫਿਰ ਤੁਹਾਨੂੰ ਪਤਾ ਇਜਾਜ਼ਤ ਨਹੀਂ ਦਿੰਦੀ, ਪਰ ਮਤਲਬ ਕਿ ਖਤਰਾ ਪੂਰਾ ਰਹੇਗਾ, ਇਹਨਾਂ ਨੂੰ ਖਤਰਾ ਪੂਰਾ ਰਹੇਗਾ ਕਿ ਕਿਸੇ ਵੀ ਸਮਾਗਮ 'ਚ ਵਿਰੋਧ ਜਿਹੜਾ ਹੋ ਸਕਦਾ। ਉਹਦਾ ਦੁੜਕੀਆਂ ਤੇ ਲੱਗਣਗੀਆਂ। ਮੈਂ ਦੂਸਰੇ ਪੱਖ ਤੋਂ ਕਹਿ ਰਿਹਾ ਕਿ ਇਹਨਾਂ ਦੀਆਂ ਬਾਜ਼ੀਆਂ ਜ਼ਰੂਰ ਹਰਿਆਣੇ 'ਚ ਪੱਕਾ ਲੱਗਣਗੀਆਂ। ਜੇ ਤੁਸੀਂ ਦੇਖ ਲਿਓ 10 ਚੋਂ 10 ਕਲੀਨ ਸਵੀਪ ਸੀ, ਤੁਹਾਡੇ ਸਾਹਮਣੇ ਆ। ਹਰਿਆਣੇ 'ਚ ਜਾਟ ਇਹਨਾਂ ਨੂੰ ਸਬਕ ਸਿਖਾ ਦੇਣਗੇ। ਬੇਸ਼ੱਕ ਜੋ ਮਰਜ਼ੀ ਵੋਟ ਦੀ ਡਿਵੀਜ਼ਨ ਵਾਸਤੇ, ਜੋ ਮਰਜ਼ੀ ਡਰਾਮੇਬਾਜ਼ੀ, ਜੋ ਮਰਜ਼ੀ ਛਲ ਕਪਟੇ ਕਰ ਲੈਣ, ਜਾਟ ਜਿਹੜੇ ਆ ਨਾ ਉਹ ਕਸੂਤਾ ਕਰਨਗੇ ਜੀ। ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਜੀ। ਹਾਂਜੀ, ਇਸ ਲਿਸਟ ਦੇ ਵਿੱਚ 5 ਤੇ ਮੰਤਰੀ ਆ। 5 ਤੇ ਮੰਤਰੀ ਆ, 8 ਬੰਦਿਆਂ ਦੀ ਸੂਚੀ ਆ, 5 ਮੰਤਰੀ ਆ, ਇੱਕ ਇੰਪੋਰਟ ਕੀਤਾ ਹੈਗਾ ਜੀਪੀ ਆ 4-5 ਦਿਨ ਪਹਿਲਾਂ। ਐ ਤਾਂ ਰਿੰਕੂ ਸਾਹਿਬ ਨੇ ਇੰਪੋਰਟ ਕੀਤੇ, ਉਹ ਪਿਛਲੀ ਵਾਰੀ ਕੀਤੇ ਸੀ। ਹਾਂਜੀ, ਨਹੀਂ ਰਿੰਕੂ ਤਾਂ ਪਹਿਲਾਂ ਹੀ ਕਰ ਲਿਆ। ਹਾਂਜੀ, ਉਹ ਤਾਂ ਜ਼ਿਮਨੀ ਚੋਣ ਵੇਲੇ ਰਿੰਕੂ ਦਾ ਸੌਦਾ ਤਾਂ ਹਾਂਜੀ, ਉਹ ਤੇ ਸੌਦਾ ਪੁਰਾਣਾ ਹੋ ਗਿਆ ਹੁਣ। ਪੁਰਾਣਾ ਹੋ ਗਿਆ। ਇਹ ਤੇ ਹਾਲੇ ਸੱਜਰਾ ਹੈ, ਇਹ ਤੇ ਜਾਨ ਮਹਿੰਦੀ ਨਹੀਂ ਲੱਥੀ ਹੱਥਾਂ ਤੋਂ। 2 ਹਫ਼ਤੇ ਵੀ ਨਹੀਂ ਹਾਲੇ ਹਿਸਾਬ ਕਿਤਾਬ ਦਾ ਨਹੀਂ ਜੀ, 5 ਦਿਨ। ਅੱਛਾ, 4 ਕੇ 5 ਦਿਨ ਇਸੇ ਹਫ਼ਤੇ ਹੋਇਆ ਸ਼ਾਮਲ। ਫਿਰ ਹਾਲੇ ਤੇ ਰਿਸ਼ਤੇਦਾਰ ਪੁੱਛਦੇ ਫਿਰਦੇ ਨੇ ਕਿ ਸੱਚੀ ਜੀਪੀ ਉੱਥੇ ਚਲਾ ਗਿਆ ਕਿ ਕਾਂਗਰਸ 'ਚ ਹੀ ਆ। ਸਹੀ ਹੈ। ਤਾਂ ਦੇਖੋ, ਗੱਲ ਇਹ ਆ ਕਿ ਇਹ ਹੈ ਸਾਡਾ ਰਾਜਨੀਤੀ ਦਾ ਮਾਡਲ। ਪਹਿਲੀ ਗੱਲ, ਮੇਰਾ ਸਵਾਲ ਇਹ ਆ ਕਿ ਤੁਹਾਡੇ ਕੋਲ ਯਾਰ, ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਹਾਲਾਂਕਿ ਮੰਤਰੀਆਂ ਬਾਰੇ ਸਾਨੂੰ ਪਤਾ ਸੀਗਾ, ਖੁੱਡੀਆਂ ਸਾਹਿਬ ਮੈਦਾਨ ਚੋਣਗੇ, 20 ਕੇਅਰ ਦਾ ਪਤਾ ਸੀਗਾ, ਪਟਿਆਲੇ ਤੋਂ ਪੰਨੂ ਸਾਹਿਬ ਨੂੰ ਟਿਕਟ ਨਹੀਂ ਮਿਲਣੀ, ਇਹਦੀ ਵੀ ਉਮੀਦ ਸੀਗੀ ਜੀ। ਮਤਲਬ ਕਿ ਦਿੱਲੀ ਵਾਲਿਆਂ ਨੇ ਤਵਾਜ਼ਨ ਰੱਖ ਕੇ ਟਿਕਟਾਂ ਦੀ ਵੰਡ ਕਰਨੀ ਸੀ। ਮਾਨ ਸਾਹਿਬ ਨੂੰ 2-3 ਟਿਕਟਾਂ ਦੇ ਦਿੱਤੀਆਂ, ਇੱਕ ਆਪਦਾ ਦੋਸਤ ਇਹਨਾਂ ਨੇ ਅਨਮੋਲ ਇੱਥੇ ਫਰੀਦਕੋਟ ਲਿਆ ਵਾੜਿਆ, ਕਰਮਜੀਤ ਅਨਮੋਲ। ਇੱਕ ਚੁਟਕਲੇ ਥੋੜੇ ਸੁਣਾਉਂਦਾ ਸੀ, ਹੁਣ ਦੂਜੇ ਤੋਂ ਸੁਣੀ ਚੱਲੋ ਜੀ। ਮੈਂ ਤਾਂ ਕਹਿੰਦਾ ਇਕੱਠੇ ਜਦੋਂ ਸਟੇਜਾਂ ਤੇ ਆਉਣ ਤੇ ਕਮੇਡੀ ਸੁਣੋ, ਇਹਨਾਂ ਤੋਂ ਮਿਮਿਕਰੀ ਸੁਣੋ, ਹੋਰ ਤੁਸੀਂ ਇਹਨਾਂ ਤੋਂ ਕਿਹੜੀ ਹੀਰ ਸੁਣਨੀ ਆ ਜੀ। ਆਈ ਸੁਣੋ ਬਸ, ਠੀਕ ਠਾਕ ਆ। ਮਤਲਬ ਕਿ ਕਿੱਥੇ ਫਰੀਦਕੋਟ ਆ, ਕਿੱਥੇ ਉਹਦਾ ਇਲਾਕਾ, ਲਿਆ ਕੇ ਉਹਨੂੰ ਵਾੜ ਦਿੱਤਾ। ਉਹਨੂੰ ਵਿਚਾਰੇ ਨੂੰ ਨਾ ਪਤਾ ਰਾਜਨੀਤੀ ਦਾ, ਨਾ ਲੈਣਾ ਨਾ ਦੇਣਾ, ਨਾ ਕਿਸੇ ਜੀਓ ਪੋਲਿਟਿਕਸ ਨੂੰ ਸਮਝੇ, ਨਾ ਸਰਕਾਰੀ ਨੀਤੀਆਂ ਨੂੰ ਸਮਝੇ, ਨਾ ਕੋਈ ਤਜਰਬਾ ਹੈ, ਨਾ ਕੋਈ ਪ੍ਰਸ਼ਾਸਕੀ ਕੋਈ ਬੈਕਗ੍ਰਾਉਂਡ ਹੈ, ਕੁਝ ਵੀ ਨਹੀਂ। ਬਸ ਆਖੇ ਜੀ ਮੇਰਾ ਯਾਰ ਆ, ਮੈਂ ਤੇਰਾ ਯਾਰ ਆ, ਤੇ ਹੁਣ ਕੀ ਕਰੀਏ, UNO 'ਚ ਭੇਜ ਦਈਏ। ਦੱਸ ਜੀ, ਕਮਾਲ ਹੋ ਗਿਆ। ਮਤਲਬ ਕਿ ਦੇਖੋ ਤੁਸੀਂ ਕਿ ਇਹਨਾਂ ਦੀ ਪਹਿਲੀ ਗੱਲ ਤੇ ਇਹ ਆ, ਮੈਨੂੰ ਤਾਂ ਇਹਨਾਂ ਤੇ ਤਰਸ ਆਉਂਦਾ ਜਿਹੜੇ ਦਰੀਆਂ ਚੁੱਕਦੇ ਫਿਰਦੇ ਇਹਨਾਂ ਵਾਸਤੇ, ਬਦਾਮ ਖਵਾਉਂਦੇ, ਘਰੋਂ ਭਾਵੇਂ ਗਾਲਾਂ ਖਾਂਦੇ ਹੋਣ, ਟਰੇ ਨਾਲ ਬਦਾਮਾਂ ਦੀ ਭਰੀ ਹੁੰਦੀ ਆ, ਹੱਟੀ ਵਾਲੇ ਭਾਵੇਂ ਮਗਰ ਤੁਰੇ ਫਿਰਨ। ਅੱਛਾ, ਬਦਾਮ ਇਹਨਾਂ ਨੂੰ ਚਾਰੀ ਜਾਂਦੇ ਆ। ਇਹਨਾਂ ਨੂੰ ਇਹ ਸਵਾਲ ਕਰਨ ਕਿ ਸਾਨੂੰ ਕਾਹਦੇ ਵਾਸਤੇ ਰੱਖਿਆ ਜੇ? ਛੱਤਰ ਖਾਣ ਵਾਸਤੇ, ਪੋਸਟਰ ਲਾਉਣ ਵਾਸਤੇ, ਦਰੀਆਂ ਵਿਛਾਉਣ ਵਾਸਤੇ, ਗੱਡੀਆਂ ਬਣਾਉਣ ਵਾਸਤੇ? ਬਈ ਗੱਲ ਇਹ ਆ ਕਿ ਚਿਹਰੇ ਤੁਸੀਂ ਹੁਣ ਜਿੱਤ ਲਈ ਚਿਹਰੇ ਦਿੱਤੇ ਨੇ, ਜੀਪੀ ਲੈ ਲਿਆ। ਦੇਖੋ, ਇਹ ਕਿਸੇ ਦੇ ਹੱਕ ਤੇ ਡਾਕਾ ਨਹੀਂ ਹੈ। ਸੁਸ਼ੀਲ ਰਿੰਕੂ ਕਿਸੇ ਦੇ ਹੱਕ ਤੇ ਡਾਕਾ ਨਹੀਂ ਹੈ। ਅਨਮੋਲ ਕਵਾਤਰਾ ਵੀ ਆ ਰਿਹਾ ਜੇ ਸਭ ਕੁਝ ਠੀਕ ਰਿਹਾ ਵੀ ਤੁਹਾਨੂੰ ਮੈਂ ਦੱਸ ਦਿੰਦਾ। ਠੀਕ ਹੈ। ਅੱਛਾ, ਪਾਠਕ ਨਾਲ ਮੁਲਾਕਾਤ ਕਰਵਾਈ ਆ ਇੱਕ ਮੰਤਰੀ ਨੇ। ਠੀਕ ਹੈ ਜੀ, ਉਹ ਵੀ ਆ ਰਿਹਾ। ਜੇ ਸਾਰਾ ਕੁਝ ਸੱਟ ਰਿਹਾ ਲੁਧਿਆਣੇ ਤੋਂ, ਤਾਂ ਹੀ ਤਾਂ ਐਲਾਨ ਰੋਕਿਆ ਨਾ ਲੁਧਿਆਣੇ ਦਾ। ਹਜੇ ਹੋਇਆ ਨਹੀਂ। ਬਿਲਕੁਲ। ਮਤਲਬ ਮੈਂ ਤਾਂ ਇਹਨਾਂ ਤੇ ਮੈਨੂੰ ਤਰਸ ਆਉਂਦਾ ਕਿ ਜਿਹੜੇ 92 ਆ ਉਹਨਾਂ ਦੇ ਮੂੰਹ ਤੇ ਸਿਆਸੀ ਸੂਈ ਨਾਲ ਸੀਤੇ ਗਏ, ਤੇ ਜਿਹੜੇ ਹੇਠਾਂ ਵਰਕਰ ਆ ਵੀ ਤੁਹਾਨੂੰ ਕਾਹਦਾ ਡਰ ਆ? ਸਹੀ, ਬਿਲਕੁਲ। ਤੁਸੀਂ ਸਵਾਲ ਨਹੀਂ ਕਰ ਸਕਦੇ ਤੇ ਚਲੋ ਮੰਤਰੀ ਮੈਦਾਨ ਚ ਉਤਾਰ ਦਿੱਤੇ। ਜਿੱਤ ਦੀ ਸੰਭਾਵਨਾ, ਹਰੇਕ ਬੰਦਾ ਜਿੱਤ ਲਈ ਖੇਡਦਾ, ਠੀਕ ਹੈ ਯਾਰ,
ਪਰ ਸਵਾਲ ਇਹ ਕਰੋ ਨਾ ਕਿ ਤੁਸੀਂ ਤਾਂ ਖਰਚੇ ਘਟਾਉਣ ਆਏ ਸੀ ਤੇ 5 ਦੇ 5 ਮੰਤਰੀ ਜਿੱਤ ਗਏ, ਐਟਲੀਸਟ 5 ਤਾਂ ਖੜੇ ਨੇ ਨਾ, 5 ਜਿੱਤ ਗਏ ਤੇ 5 ਜਿਮਨੀ ਚੋਣਾਂ ਦਾ ਖਰਚ ਪਤਾ ਕਿੰਨੇ ਚ ਪੈਣਾ? ਜੀ ਬਿਲਕੁਲ। ਅੱਛਾ, ਦੂਈ ਗੱਲ ਕਿ ਭਾਈ ਤੁਸੀਂ ਇਹ ਵੇਖੋ ਕਿ ਬੀਪੀ, ਅਨਮੋਲ, ਰਿੰਕੂ ਕੀ ਤੁਹਾਡੇ ਹੱਕ ਤੇ ਡਾਕਾ ਨਹੀਂ ਹੈ? ਤੁਸੀਂ ਸਵਾਲ ਨਹੀਂ ਕਰ ਸਕਦੇ ਕਿ 10 ਸਾਲਾਂ 'ਚ ਲੀਡਰਸ਼ਿਪ ਤਿਆਰ ਨਹੀਂ ਕਰ ਰਹੇ ਤੁਸੀਂ 13 ਚਿਹਰੇ ਆਪਦੇ ਕੋਲੋਂ ਨਹੀਂ ਦੇ ਸਕਦੇ। ਇੱਥੋਂ ਪਤਾ ਲੱਗ ਜਾਂਦਾ ਕਿ ਰਾਜਨੀਤੀ ਅਟਕਲ ਪਚੂਆਂ ਨਾਲ ਹੀ ਚੱਲਣ ਡਈ ਆ, ਜੁਗਾੜਬੰਦੀ ਨਾਲ ਹੀ ਚੱਲਣ ਡਈ ਆ। ਚਿਹਰਾ ਮਤਲਬ ਕਿ ਫੇਮਸ, ਤੁਹਾਡੇ ਕੋਲ ਕੋਈ 10 ਲੱਖ ਫਾਲੋਅਰ ਹੈ, ਮਿਲੀਅਨ ਫਾਲੋਅਰ ਹੈ, ਰੋਜ਼ਾਨਾ ਤੁਹਾਨੂੰ ਕੋਈ ਨਾ ਕੋਈ ਲੀਡਰ ਆ ਕੇ ਮਿਲਦਾ ਗਿਲਦਾ ਹੈ, ਠੀਕ ਹੈ ਜੀ, ਵੀਡੀਓ ਵਾਡੀਓ ਤੁਸੀਂ ਫੁੱਲ ਪਾਉਂਦੇ ਹੋ, ਮਤਲਬ ਕਿ ਤੁਸੀਂ ਰਾਜਨੀਤੀ ਚ ਆ ਜਾਓ ਯਾਰ। ਆ ਜੋ ਸਹੀ ਗੱਲ ਆ, ਮੰਚ ਤਿਆਰ ਹੈ, ਸਹੀ ਬਿਲਕੁਲ। ਆਹੀ ਤੇ ਅਨਮੋਲ ਕਵਾਤਰਾ, ਮੈਨੂੰ ਉਹਦੇ ਨਾਲ ਕੋਈ ਜੈਲਸ ਥੋੜੀ ਆ, ਸਾਡਾ ਤਾਂ ਬੱਚਾ ਵਰਗਾ ਆ ਜਾਵੇ। ਪਰ ਫਿਰ ਲੋਕਾਂ ਨਾਲ ਜੁੜਾਵ ਦਾ, ਇਲੈਕਸ਼ਨ ਲੜਨ ਦਾ, ਪੰਜਾਬ ਲਈ ਭਾਰਤ ਦੀਆਂ ਨੀਤੀਆਂ, ਉਹਨਾਂ ਸਾਰੀਆਂ ਚੀਜ਼ਾਂ ਦਾ ਅਧਿਐਨ, ਵਿਸ਼ਲੇਸ਼ਣ, ਸਿੱਟੇ ਤੇ ਫਿਰ ਘਟਸ ਚਾਹੀਦੀ ਆ ਤੁਹਾਡੇ ਚ ਸਾਰੀਆਂ ਚੀਜ਼ਾਂ। ਮੈਂ ਹਰਭਜਨ ਸਿੰਘ ਦੀ ਬੜੀ ਕਦਰ ਕਰਦਾ ਸੀ, ਤੁਹਾਨੂੰ ਦੱਸਿਆ ਸੀ। ਅੱਜ ਹਰਭਜਨ ਸਿੰਘ ਲੱਭਦਾ ਕਿਤੇ ਸਦਨ ਚ? ਮੈਂ ਜਿੱਦਣ ਪੋਸਟ ਪਾਈ ਸੀ ਮੈਨੂੰ ਰੱਜ ਕੇ ਟਰੋਲ ਕੀਤਾ ਗਿਆ, ਇਹ ਫਲਾਣਾ ਵਿਰੋਧੀ ਹੈ ਜੀ, ਫਲਾਣਾ ਵਿਰੋਧੀ ਹੈ। ਮੈਂ ਕਿਹਾ ਸੀ ਹਰਭਜਨ ਸਿੰਘ ਨਹੀਂ ਬੋਲ ਸਕੇਗਾ ਕਿਉਂਕਿ ਉਹ ਵਿਚਾਰਾ BCCI ਨਾਲ ਬੱਧਾ ਬਿਲਕੁਲ। ਤਾਂ ਕਹਿ ਦੇ ਉਹਨੂੰ ਕਰਕੇ ਦਿਖਾ ਦੇ ਗੱਲ। ਸੋ ਦੈਟ ਇਹ ਚੀਜ਼ਾਂ ਨੇ। ਚਲੋ ਇਹਨਾਂ ਨੇ ਜਿਹੜੇ ਉਮੀਦਵਾਰ ਐਲਾਨੇ ਆ, ਇੱਕ ਉੱਡਵੀ ਝਾਤ ਪਾ ਲਈਏ, ਸਾਡੇ ਵਾਸਤੇ ਵੈਸੇ ਕੋਈ ਇਹਦੇ ਚ ਸਰਪ੍ਰਾਈਜ਼ਿੰਗ ਨਹੀਂ ਹੈਗਾ। ਅਮੀਤ ਹੇਅਰ ਸੰਗਰੂਰ ਤੋਂ, ਡਾਕਟਰ ਬਲਵੀਰ ਸਿੰਘ ਪਟਿਆਲਾ ਤੋਂ, ਇਹ ਕਹਿ ਲਓ ਕਿ ਡਾਕਟਰ ਬਲਵੀਰ ਸਿੰਘ ਇਹ ਦੋਨੇ ਦਿੱਲੀ ਕੋਟਾ ਹੀ ਆ। ਲਾਲਜੀਤ ਭੁੱਲਰ, ਕੁਲਦੀਪ ਧਾਲੀਵਾਲ, ਗੁਰਮੀਤ ਖੁੱਡੀਆਂ, ਇਹ ਵੀ ਤਕਰੀਬਨ ਦਿੱਲੀ ਵਾਲਿਆਂ ਦੀ ਹੀ ਚੋਣ ਆ। ਤਾਂ ਬਾਕੀ ਰਹਿ ਗਏ ਜਿਹੜੇ ਆ, GP ਸਾਹਿਬ ਇਹਨਾਂ ਦੇ ਮਿੱਤਰ ਆ, ਅਨਮੋਲ ਇਹਨਾਂ ਦੇ ਮਿੱਤਰ ਆ, ਦੋ ਤੇ ਵਿੱਚ ਮਿੱਤਰ ਆ ਗਏ ਮਾਨ ਸਾਹਿਬ ਦੇ। ਤਾਂ ਤੁਸੀਂ ਸਮਝ ਸਕਦੇ ਹੋ ਕਿ 2-3 ਦਾ ਕੋਟਾ ਇਹਨਾਂ ਦਾ, ਬਾਕੀ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆ ਉਹ ਤੇ ਸਾਂਝੇ ਮੇਝੇ ਬਣ ਗਏ ਹੁਣ। ਤਾਂ ਖੈਰ ਬਠਿੰਡਾ ਹੌਟ ਸੀਟ ਬਣੇਗੀ ਜੀ, ਮੇਰਾ ਮੰਨਣਾ ਹੈ ਬਠਿੰਡਾ ਹੌਟ ਸੀਟ ਬਣਨ ਜਾ ਰਹੀ ਹੈ, ਤਗੜੀ ਟੱਕਰ ਹੋਏਗੀ ਜੀ। ਯਾਨੀ ਬਾਦਲਾਂ ਕੋਲ ਮੌਕਾ ਹੋਏਗਾ ਆਪਣਾ ਬਦਲਾ ਲੈਣ ਦਾ, ਤੇ ਉਹਨਾਂ ਦਾ ਬਚਿਆ ਖੁਚਿਆ ਕਿਲਾ ਢਾਉਣ ਦਾ ਫਿਰ ਖੁੱਡੀਆਂ ਸਾਹਿਬ ਕੋਲ ਮੌਕਾ ਹੈ। ਤੇ ਇਹ ਟੱਕਰ ਹੈਗੀ ਆ, ਲੱਖਾ ਸਿਧਾਣਾ ਜੇ ਆ ਜਾਂਦਾ ਤਾਂ ਮੁਕਾਬਲਾ ਬਹੁਤ ਤਗੜਾ ਬਣ ਜਾਏਗਾ। ਬੀਬੀ ਅਮਰਤਾ ਆ ਗਈ ਵੜਿੰਗ, ਤਾਂ ਫਿਰ ਤੁਸੀਂ ਵੇਖੋ ਕਿ ਕੀ ਬਣਦਾ ਹੈ। ਸੋ ਕਾਫੀ ਹੌਟ ਸੀਟ ਬਣ ਜਾਏਗੀ। ਸੰਗਰੂਰ ਵੀ ਤਗੜੀ ਟੱਕਰ ਬਣ ਗਈ, ਸਮਝ ਲਓ ਕਿ ਇੱਕ ਅੱਧਾ ਚਿਹਰਾ ਹੋਰ ਵਿੱਚ ਆ ਫਸਿਆ, ਮਰਨਜੀਤ ਸਿੰਘ ਮਾਨ ਤੇ ਖੁੰਡਾ ਗੱਡੀ ਬੈਠੇ, ਕਹਿੰਦੇ ਕਿ ਆਪਾਂ ਤੇ ਲੜਨਾ ਹੀ ਲੜਨਾ ਜੀ। ਜੀ ਬਿਲਕੁਲ ਜੀ, ਬਠਿੰਡੇ ਦੇ ਵਿੱਚ ਮੁਕਾਬਲਾ ਰੌਚਕ ਹੋਊਗਾ। ਤੇ ਅਗਲੀ ਖਬਰ ਦੇ ਵੱਲ ਵਧੀਆ, ਪ੍ਰਨੀਤ ਕੌਰ ਵੀ ਕਹਿੰਦੇ ਭਾਜਪਾ ਜੁਆਇਨ ਕਰ ਹੀ ਗਏ। ਇੱਕ ਨਾ ਫਿਲਮ ਦਾ ਗਾਣਾ ਸੀ, ਮੁਕੇਸ਼ ਨੇ ਗਾਇਆ ਸੀ, ਹਮੇ ਆਵਾਜ਼ ਦੋ, ਹਮ ਹੈ ਵਹੀਂ ਹਮ ਥੇ ਜਹਾਂ। ਠੀਕ ਹੈ। ਇਹ ਕਹਿ ਕਿੱਥੇ ਸੀਗੇ? ਕਾਂਗਰਸ ਚ ਕਦੋਂ ਸੀਗੇ? ਹਾਂ ਉਹੀ ਤੇ ਕਹਿ ਰਿਹਾ ਕਿ ਉਹਨਾਂ ਨੇ ਆਵਾਜ਼ ਦਿੱਤੀ ਤੇ ਉਹਨੇ ਕਿਹਾ ਅਸੀਂ ਤੇ ਇੱਥੇ ਹੀ ਆ। ਅਸੀਂ ਕਿੱਥੇ ਸੀਗੇ ਜੀ ਜਦੋਂ ਅਮਰਿੰਦਰ ਸਿੰਘ ਨੂੰ ਸਿੰਘਾਸਣ ਤੋਂ ਚਲਾ ਕੇ ਮਾਰਿਆ ਇਹਨਾਂ ਨੇ, ਬੇਇੱਜ਼ਤ ਕਰਕੇ, ਜ਼ਲੀਲ ਕਰਕੇ ਇਹਨੂੰ ਤੋੜ ਦਿੱਤਾ ਘਰ ਨੂੰ। ਮੁੜ ਕੇ ਪਤਾ ਨਹੀਂ ਕੀ ਹੌਂਕਾ ਖਿੱਚ ਗਿਆ, ਕੀ ਹੋਇਆ, ਇਹਨੂੰ ਇਲਾਜ ਵਾਸਤੇ ਲਿਜਾਣਾ ਪਿਆ ਸੀਗਾ ਇੰਗਲੈਂਡ। ਪਤਾ ਨਹੀਂ ਹਵਾ ਪਾਣੀ ਬਦਲ ਗਿਆ ਹੋਵੇ, ਕਹਿੰਦੇ ਸੀ ਇਲਾਜ ਵਾਸਤੇ। ਉਸ ਦਰਮਿਆਨ ਤੁਹਾਨੂੰ ਸ਼ਾਇਦ ਯਾਦ ਹੋਏਗਾ, ਜਾਂ ਮੈਂ ਕਦੇ ਦੱਸੀ ਹੋਏਗੀ ਗੱਲ, ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਦਬਾਅ ਪਾਇਆ ਕਿ ਸਾਡੇ ਨਾਲ ਜਿਹੜਾ ਨਿਬੇੜਾ ਕਰਨਾ ਹੁਣ ਕਰੋ। ਉਸ ਵੇਲੇ ਜਿਹੜੀ ਇਹਨਾਂ ਦੇ ਘਰ ਮਹਿਲ ਜਿਹਨੂੰ ਕਹਿੰਦੇ ਨੇ, ਉਹਦੇ ਵਿੱਚ ਇੱਕ ਮੀਟਿੰਗ ਹੋਈ ਸੀ। ਮੀਟਿੰਗ ਦੀ ਪ੍ਰਧਾਨਗੀ ਬੀਬੀ ਪ੍ਰਨੀਤ ਕੌਰ ਨੇ ਕੀਤੀ ਸੀ। ਇਹ ਗੱਲ ਕਿਸੇ ਵੀ ਕਾਂਗਰਸੀ ਨੂੰ ਪੁੱਛ ਲਿਓ ਜਿਹੜਾ ਰਾਜਨੀਤੀ ਚ ਸਰਗਰਮ ਹੈ। ਫਿਰ ਇਹਦੇ ਤੋਂ ਇਲਾਵਾ ਰਹਿ ਕੀ ਗਿਆ? ਅੱਛਾ, ਇਹਨਾਂ ਨੇ ਜਾਨੀ ਕਾਂਗਰਸੀਆਂ ਨੇ ਚੌਧਰੀ ਬਰਿੰਦਰ ਸਿੰਘ ਦਾ ਮੁੰਡਾ ਬਰਜਿੰਦਰ ਸਿੰਘ ਲਿਆਂਦਾ, ਚੂਰੂ ਦਾ ਆ ਗਿਆ ਐਮਐਲਏ। ਤਾਂ ਬਸ ਇੱਕ ਇਵੈਂਟ ਬਣਾ ਦਿੱਤਾ ਕਿ ਸਾਬਕਾ CM ਦੀ ਘਰ ਦੀ ਜੀਤ 99 ਤੋਂ ਲੈ ਕੇ ਹੁਣ ਤੱਕ
ਪੈਸੇ ਇਹ ਕੁਫਰ ਆ ਵਿੱਚੋਂ 2014 ਚ ਹਾਰੀ ਆ ਵੀ ਹੁਣ ਤੱਕ ਉੱਥੇ ਜਿੱਤਦੀ ਆਈ ਪ੍ਰਨੀਤ ਕੌਰ ਜੀ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਵੈਂਟ ਕਰ ਦਿੱਤਾ ਦਿੱਲੀ। ਉਹ ਇਵੈਂਟ ਤਾਂ ਪੂਰਾ ਪੰਜਾਬ ਜਾਣਦਾ। ਹਾਂਜੀ, ਮੈਂ 2018 ਚ ਹਾਂਜੀ ਚਾਹ ਦਾ ਕੱਪ ਪਿਆ ਕੇ ਮੈਨੂੰ ਫਸਾ ਦਿੱਤਾ ਉਦੋਂ ਤੁਹਾਨੂੰ ਪਤਾ ਕੈਪਟਨ ਦੇ। ਪਰ ਗੱਲ ਇਹ ਆ ਕਿ ਮੈਂ 18 ਚ ਹੀ ਪੋਸਟ ਪਾਤੀ ਸੀਗੀ ਕਿ ਅਮਰਿੰਦਰ ਸਿੰਘ ਦਾ ਕੱਛੇ ਦਾ ਰੰਗ ਬਦਲ ਗਿਆ। ਜਿਵੇਂ ਪਹਿਲਾਂ ਵਾਲੇ ਦੇ ਠੀਕ ਹੈ ਜੀ, ਕਈ ਹੋਰ ਆਗੂਆਂ ਬਾਰੇ। ਹਾਂਜੀ, ਗੱਲ ਇਹ ਆ ਬਿਲਕੁਲ ਕਿ ਇਹ ਸਾਰਾ ਕੁਝ ਜਿਹੜਾ ਆ ਉਹ ਪਹਿਲਾਂ ਹੀ ਹੋ ਗਿਆ ਸੀਗਾ, ਗੇਮਾਂ ਫਿਕਸ ਹੋ ਗਈਆਂ ਸੀਗੀਆਂ ਤੇ ਐਵੇਂ ਇਵੈਂਟ ਮੈਨੇਜਮੈਂਟ ਆ। ਸੋ ਪ੍ਰਨੀਤ ਕੌਰ ਨੂੰ ਵਧਾਈ ਹੋਵੇ ਨਵੀਂ ਪਾਰੀ ਵਾਸਤੇ। ਉਹ ਪਟਿਆਲੇ ਤੋਂ ਉਮੀਦਵਾਰ ਹੋਣਗੇ। ਪਟਿਆਲਾ ਵੀ ਜੇ ਆਪਾਂ ਕਾਂਗਰਸ ਨੂੰ ਵੇਖੀਏ ਥੋੜਾ ਜਿਹਾ ਕਾਂਗਰਸ ਵਾਸਤੇ ਉਲਝਵਾਂ ਬਣ ਗਿਆ। ਜੇ ਕਾਂਗਰਸ ਨੇ ਕੋਈ ਤਗੜਾ ਚਿਹਰਾ ਦੇ ਦਿੱਤਾ ਤੇ ਪਟਿਆਲਾ ਵੀ ਗਰਮ ਹੋ ਜਾਏਗਾ। ਬਾਗਾਂ ਦਾ ਸ਼ਹਿਰ, ਰਾਗਾਂ ਦਾ ਸ਼ਹਿਰ। ਜੀ ਜੀ ਜੀ, ਨਹੀਂ ਐਕਟੀ ਮੁਕਾਬਲਾ ਤਕਰੀਬਨ ਸਾਰੀਆਂ ਸੀਟਾਂ ਤੇ ਮਿੰਟੂ ਜੀ ਫਸਮਾ ਹੋ ਜਾਊਗਾ। ਜਿਵੇਂ ਜਿਵੇਂ ਲਿਸਟ ਆਉਂਦੀ ਜਾਊਗੀ ਨਾ ਕੈਂਡੀਡੇਟਸ ਦੀ, ਉਮੀਦਵਾਰਾਂ ਦੀ, ਉਵੇਂ ਉਵੇਂ ਪਤਾ ਲੱਗਦਾ ਜਾਊਗਾ। ਕਿਉਂਕਿ ਕਾਂਗਰਸ ਵੀ ਹੁਣ ਜਿਵੇਂ ਪੂਰਾ ਜ਼ੋਰ ਲਾ ਰਹੀ ਹੈ ਕਿ ਜਿਵੇਂ ਆਪਾਂ ਚੋਣ ਨਤੀਜਿਆਂ ਦਾ ਉਹਦੇ ਨਤੀਜੇ ਨਹੀਂ ਮਾਫ ਕਰਨਾ, ਓਪੀਨੀਅਨ ਪੋਲ ਦਾ ਜ਼ਿਕਰ ਕੀਤਾ ਸੀਗਾ। ਹੁਣ ਉਹ ਵੀ ਚਿਹਰਿਆਂ ਤੇ ਦਾਰੋਮਦਾਰ ਕਰੂਗੀ ਨਾ ਸਾਰਾ, ਕੀ ਨਿਰਭਰਤਾ ਕਰੂਗੀ ਕਿ ਹੁਣ ਜੇ ਚਿਹਰਿਆਂ ਦੀ ਲੜਾਈ ਹੈ ਤਾਂ ਫਿਰ ਚਿਹਰੇ ਹੀ ਉਤਾਰੇ ਜਾਣ। ਬਿਲਕੁਲ ਦਰੁਸਤ। ਹਾਂਜੀ, ਤੇ ਪ੍ਰਿਤਪਾਲ ਦੀ ਰਿਪੋਰਟ ਮਿੰਟੂ ਜੀ ਹਾਈ ਕੋਰਟ ਨੂੰ ਸੌਂਪੀ ਗਈ ਹੈ ਜੀ। ਹਾਂਜੀ, ਉਹਦੇ ਵਿੱਚ ਜਿਹੜਾ ਪੀਜੀਆਈ ਰੋਹਤਕ ਆ, ਪੀਜੀਆਈ ਚੰਡੀਗੜ੍ਹ ਆ, ਇਹਨਾਂ ਦੀ ਰਿਪੋਰਟ ਆ ਗਈ ਆ, ਉਹਨਾਂ ਨੇ ਸਬਮਿਟ ਕਰ ਦਿੱਤੀ ਆ। ਤਾਂ ਉਹਦੇ ਵਿੱਚ ਕਹਿ ਲਈਏ ਕਿ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਉਹ ਆਈਆਂ, ਖਾਸ ਤੌਰ ਤੇ ਕੁਝ ਗੰਭੀਰ ਸੱਟਾਂ ਆਈਆਂ ਨੇ। ਬਲੰਟ ਫੋਰਸ ਦਾ ਪ੍ਰਯੋਗ ਯਾਨੀ ਵਰਤਨ ਦਾ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਉਹਦਾ ਸਬੂਤ ਆ। ਫਿਜ਼ੀਕਲ ਟਾਰਚਰ ਦੀ ਜਿਹੜੀ ਗੱਲ ਕਹੀ ਗਈ ਆ, ਤਾਂ ਇਹ ਸੱਟਾਂ ਕਹਿੰਦੇ ਕਿ ਲਗਭਗ 2 ਹਫ਼ਤੇ ਪੁਰਾਣੀਆਂ ਨੇ। ਤਾਂ ਇਹਦਾ ਮਤਲਬ ਕਿ ਜੋ ਹੁਣ ਮੈਡੀਕਲ ਹੋਇਆ ਤਾਂ ਸੱਟਾਂ ਜਿਹੜੀਆਂ 2 ਹਫ਼ਤੇ ਪੁਰਾਣੀਆਂ ਦੱਸੀਆਂ ਗਈਆਂ। ਤਾਂ ਇੱਕ ਸੱਟ ਨੂੰ ਛੱਡ ਕੇ ਕਹਿੰਦੇ ਕਿ ਬਾਕੀ ਸਾਰੇ ਜਿਹੜੇ ਆ ਬਲੰਟ ਫੋਰਸ ਦੇ ਹੀ ਜ਼ਖਮ ਨੇ ਤੇ ਜਿਹਦੇ ਨਾਲ ਬਹੁਤ ਗਹਿਰੇ ਜ਼ਖਮ ਹੋਏ ਆ। ਤਾਂ ਖੈਰ ਹੁਣ ਹਾਈ ਕੋਰਟ ਨੇ ਉਸ ਨੂੰ ਪ੍ਰਵਾਨ ਕਰਦੇ ਆ ਪੀੜਤ ਦੇ ਬਿਆਨਾਤ ਜਿਹੜੇ ਹੁੰਦੇ ਨੇ ਉਹ ਦਰਜ ਕਰਨ ਵਾਸਤੇ ਆਖ ਦਿੱਤਾ ਕਿ ਬਿਆਨ ਦਰਜ ਕਰੋ। ਤੇ ਗੱਲ ਇਹ ਆ ਕਿ ਹੁਣ ਇਹ ਮੁੰਡਾ ਵਿਚਾਰਾ ਕੋਈ ਫੁੱਲਾਂ 'ਚ ਵੱਜ ਕੇ ਥੋੜੀ ਇੰਨੀਆਂ ਸੱਟਾਂ ਖਾਈ ਗਿਆ। ਇਹ ਕਹਿੰਦੇ ਨੇ ਕਿ ਇਹ ਸਾਡੇ ਇਲਾਕੇ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਮਿਲਿਆ। ਕੀ ਇਹਨੂੰ ਇਹਦੇ ਨਾਲ ਦੀ ਮਾਰ ਕੇ ਸੁੱਟ ਗਏ ਸਨ ਉੱਥੇ? ਜੀ ਜੀ, ਸਵਾਲ ਵੱਡੇ ਪੈਦਾ ਹੁੰਦੇ ਆ ਜਦੋਂ ਹੁਣ ਸੱਟਾਂ ਲੱਗੀਆਂ। ਫਰਜ਼ ਕਰੋ ਮੇਰੇ ਇੰਨੀਆਂ ਸੱਟਾਂ ਲੱਗੀਆਂ ਤੇ ਮੇਰੇ ਜ਼ਖਮ ਗਵਾਹੀ ਦਿੰਦੇ ਆ ਕਿ ਸੱਟਾਂ ਲੱਗੀਆਂ ਨੇ। ਜੀ ਜੀ, ਡਾਕਟਰ ਦਸਤਖਤ ਕਰਕੇ ਕਹਿੰਦੇ ਆ ਕਿ ਹਾਂ ਲੱਗੀਆਂ ਨੇ, ਤੇ ਤੁਸੀਂ ਹੁਣ ਮੇਰੀ ਚੀਖੋ ਪੁਕਾਰ ਵੀ ਸੁਣੋਗੇ ਕਿ ਮੈਨੂੰ ਫਲਾਣੇ ਨੇ ਮਾਰਿਆ। ਸਹੀ, ਬਿਲਕੁਲ। ਪ੍ਰਤੱਖ ਨੂੰ ਵੀ ਪ੍ਰਮਾਣ ਦੀ ਲੋੜ। ਤੇ ਤੁਸੀਂ ਡਾਂਗਾਂ ਨਾਲ ਮੈਨੂੰ ਜਾਂ ਗੰਡਾਸਿਆਂ ਨਾਲ ਮੈਨੂੰ ਵੱਢਣ ਵਾਲੇ ਦੀ ਉਹਦੀ ਗੱਲ ਸੁਣੋਗੇ ਕਿ ਤੁਸੀਂ ਆਖੋਗੇ ਕਿ ਹਾਂ ਹਾਂਜੀ ਇਹ ਸਾਡੇ ਗੰਡਾਸੇ 'ਚ ਆ ਕੇ ਰੱਜਿਆ ਫਿਰਦਾ ਸੀ, ਇੰਨਾ ਹੋਇਆ ਫਿਰਦਾ। ਤਾਂ ਗੱਲ ਇਹ ਆ ਕਿ ਹੁਣ ਕਸੂਤੇ ਫਸ ਗਏ ਆ ਹਰਿਆਣੇ ਵਾਲੇ। ਤੇ ਉਧਰ ਜੇ ਆਪਾਂ ਦੇਖੀਏ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਵੀ ਜੋ ਹਾਈ ਕੋਰਟ ਦਾ ਫੈਸਲਾ ਸੀ ਉਹਦੇ ਉਲਟ ਹਰਿਆਣਾ ਸਰਕਾਰ ਜਿਹੜੀ ਆ ਉਹ ਚੱਲ ਗਈ ਆ ਸੁਪਰੀਮ ਕੋਰਟ ਚਲੇ ਗਈ ਆ। ਤੇ ਦੇਖਣਾ ਹੋਏਗਾ ਕੀ ਫੈਸਲਾ ਹੁੰਦਾ। ਪਰ ਇਸ ਮਾਮਲੇ 'ਚ ਮੈਨੂੰ ਲੱਗਦਾ ਕਿ ਬਹੁਤ ਕਸੂਤਾ ਫਸੇਗੀ ਹਰਿਆਣਾ ਸਰਕਾਰ, ਕਿਉਂਕਿ ਉਹਨੇ ਇੱਥੇ ਲਿਖਤੀ ਦਿੱਤਾ ਹੋਇਆ ਕਿ ਸਾਡੇ ਇੱਥੇ ਆ ਕੇ ਜ਼ਖਮੀ ਹਾਲਤ ਦੇ ਵਿੱਚ ਮਿਲਿਆ। ਉਹਦੇ 'ਚ ਜੇ ਪੀੜਤ ਨੇ ਸਾਰੀਆਂ ਗੱਲਾਂ ਜਿਹੜੀਆਂ ਆਪਣੇ 164 ਦੇ ਬਿਆਨਾਂ 'ਚ ਲਿਖਾ ਦਿੱਤੀਆਂ ਫਿਰ ਮਾਮਲਾ ਤੇ ਬਣੇਗਾ। ਜੀ ਜੀ, ਤੇ ਮਿੰਟੂ ਜੀ ਜਾਂਦੇ ਗੱਲ ਕਰੀਏ ਨਸ਼ਾ ਕਰਨ ਤੋਂ ਰੋਕਿਆ ਇੱਕ ਜਣੇ ਨੂੰ ਤਾਂ ਕਾਤਲਾਨਾ ਹਮਲਾ ਹੀ ਕਰਤਾ ਜੀ। ਇਹ ਤਾਂ ਬਹੁਤ ਬੁਰਾ ਹਾਲ ਆ। ਇਹ ਅੰਮ੍ਰਿਤਸਰ ਦੇ ਵਿੱਚ ਤਾਂ ਨਾ ਤੁਸੀਂ ਪੁੱਛੋ ਹੀ ਨਾ। ਅੰਮ੍ਰਿਤਸਰ ਦੇ ਵਿੱਚ ਜਿਹੜਾ ਹਾਲ ਤੇ ਆ ਨਾ, ਪਰਾਂ ਨੂੰ ਜੇ ਤੁਸੀਂ ਜਾਓਗੇ ਇੱਧਰ ਨੂੰ ਬੱਲੇ ਬੁੱਲੇ ਵਾਲੀ ਸਾਈਡ ਬਾਹਰ ਨਿਕਲੋਗੇ, ਓਹੋ ਬਹੁਤ ਹੀ ਮੰਦਾ ਹਾਲ ਆ। ਇਹਦੇ 'ਚ ਕੋਈ ਸ਼ੱਕ ਨਹੀਂ ਆ। ਤਾਂ ਇਹ ਅੰਮ੍ਰਿਤਸਰ ਦੀ ਹੀ ਘਟਨਾ ਹੈ ਤੇ ਇੱਕ ਕਤਰਾਦੁੱਲੋ ਹੈਗਾ ਇਲਾਕਾ। ਤੇ ਉੱਥੋਂ ਦੇ ਨਿਵਾਸੀ ਨੇ ਦੱਸਿਆ ਕਿ ਉਹਨਾਂ ਦੇ ਇਸ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਨਾਲ ਹੀ ਰਹਿੰਦਾ ਮੁੰਡਾ, ਤੇ ਉਹਦੇ ਘਰ ਜਿਹੜੇ ਅਣਜਾਣ ਮੁੰਡੇ ਆਉਂਦੇ ਸੀਗੇ, ਨਸ਼ਾ ਪੱਤਾ ਕਰਦੇ ਸਨ।
ਜੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਫਿਰ ਬਹੁਤ ਤਗੜਾ ਕਹਿ ਲਓ ਕਿ ਇਹਨਾਂ ਤੇ ਹਮਲਾ ਕਰ ਦਿੱਤਾ ਤੇ ਇਹਨਾਂ ਦੇ ਘਰ ਦੇ ਵਿੱਚ ਹੀ ਵੜ ਗਏ। ਦਹਿਸ਼ਤ ਫੈਲ ਗਈ ਪੂਰੀ ਤੇ ਦੱਸਦੇ ਆ ਕਿ ਵੀ ਬਹੁਤ ਬੁਰੀ ਤਰ੍ਹਾਂ ਇਹਨਾਂ ਦਾ ਹਸ਼ਰ ਕੀਤਾ, ਕੁੱਟਿਆ ਮਾਰਿਆ। ਇਹ ਤੋਂ ਇਲਾਵਾ ਕਹਿ ਲਓ ਕਿ ਜਿਹੜੇ ਬੱਚੇ ਸੀ ਉਹ ਵੀ ਮਸਾਂ ਬਚੇ ਨੇ। ਤਾਂ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ। ਸੋ ਲਾਅ ਐਂਡ ਆਰਡਰ ਜਾਂ ਡਰੱਗ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਲਓ, ਬੁਰਾ ਹਾਲ ਹੈ ਪੰਜਾਬ ਦਾ। ਇਹਨਾਂ ਮਸਕਰਿਆਂ ਨੂੰ ਬਸ ਮਸਕਰੀਆਂ ਤੋਂ ਇਲਾਵਾ ਕੁਝ ਨਹੀਂ ਜੇ ਸੁੱਝਦਾ। ਓਕੇ ਦਾਅਵੇ ਜੋ ਕਰੀ ਜਾਂਦੇ ਆ। ਅੱਜ ਗੁਰਦਾਸਪੁਰ ਜੇਲ੍ਹ ਦੇ ਵਿੱਚ ਵੀ ਬਹੁਤ ਤਗੜੀ ਝੜਪ ਹੋ ਰਹੀ ਹੈ। ਦੱਸਦੇ ਕਿ ਹਾਲੇ ਵੀ ਚੱਲ ਰਿਹਾ ਮਾਮਲਾ। ਉੱਥੇ ਦੱਸਦੇ ਇੱਕ ਬੈਰਕ ਦੇ ਵਿੱਚ ਵੀ ਅੱਗ ਲਾ ਦਿੱਤੀ ਗਈ ਆ। 3-4 ਪੁਲਿਸ ਵਾਲੇ ਜ਼ਖਮੀ ਹੋਏ ਆ, ਕਿੰਨੇ ਕੈਦੀ ਜ਼ਖਮੀ ਹੋ ਗਏ ਉਹਨਾਂ ਦਾ ਕੋਈ ਪਤਾ ਨਹੀਂ ਹੈ। ਤਾਂ ਜੇਲ੍ਹ ਮੰਤਰਾਲਾ ਕਿਹਦੇ ਕੋਲ ਆ ਇਹ ਵੀ ਮਾੜਾ ਜਿਹਾ ਗੂਗਲ ਕਰ ਲਓ, ਨਾਮ ਇੱਕੋ ਹੀ ਚਮਕੇਗਾ, SH ਭਗਵੰਤ ਮਾਨ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਇਹ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।